ਅਗਲੀ ਖਬਰ ਪਾਕਿਸਤਾਨ ਤੋਂ ਆ ਰਹੀ ਆ। ਪਾਕਿਸਤਾਨ ਦੇ ਵਿੱਚ 33 ਮਿਲੀਅਨ ਲੋਕ ਜੋ ਆ ਉਹ ਫਲੱਡ ਦੇ ਨਾਲ ਅਫੈਕਟ ਹੋ ਰਹੇ ਆ। ਬਹੁਤ ਹੀ ਜੋ ਵਰਸਟ ਫਲੱਡ ਆ ਉਹ ਪਾਕਿਸਤਾਨ ਦੀ ਹਿਸਟਰੀ ਦੇ ਵਿੱਚ ਆਏ ਆ। ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ 937 ਲੋਕਾਂ ਦੀ ਫਲੱਡਿੰਗ ਦੇ ਨਾਲ ਮੌਤ ਹੋ ਚੁੱਕੀ ਹੈਗੀ ਆ। ਸ਼ਹਿਰੀ ਰਹਿਮਾਨ ਮਿਨਿਸਟਰ ਹੈਗੇ ਕਲਾਈਮੇਟ ਚੇਂਜ ਦੇ, ਉਹਨਾਂ ਨੇ ਇਹ ਕਿਹਾ ਵੀ ਜੋ ਫਲੱਡ ਆ ਰਿਹਾ ਅਨਪ੍ਰੈਸੀਡੈਂਟਡ ਹੈਗੇ ਆ ਤੇ ਵਰਸਟ ਹਿਊਮਨਿਟੇਰੀਅਨ ਡਿਜ਼ਾਸਟਰ ਆ ਇਸ ਦਹਾਕੇ ਦਾ। ਪਾਕਿਸਤਾਨ ਦੇ ਵਿੱਚ 8ਵਾਂ ਸਾਈਕਲ ਚੱਲ ਰਿਹਾ ਹੈ ਮੌਨਸੂਨ ਦਾ। ਯੂਜ਼ਲੀ 3 ਤੋਂ 4 ਵਾਰ ਮੌਨਸੂਨ ਆਉਂਦੇ ਆ, ਇਹ 8ਵੀਂ ਵਾਰੀ ਆ ਰਹੇ ਹੈਗੇ ਆ। NDMA ਤੇ ਇੱਕ ਪਾਕਿਸਤਾਨ ਆਰਮੀ ਤੇ ਪ੍ਰੋਵਿੰਸ਼ੀਅਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਆ, ਉਹ ਅਸਿਸਟ ਕਰ ਰਹੇ ਆ ਸਾਰੇ ਇਸ ਫਲੱਡ ਦੇ ਦੌਰਾਨ ਲੋਕਾਂ ਨੂੰ ਰੋਟੀ ਪਾਣੀ ਜੋ ਮਿਲ ਸਕੇ। ਸਦਰਨ ਪ੍ਰੋਵਿੰਸ ਜੋ ਸਿੰਧ ਦੀ ਆ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਕਹਿੰਦੇ ਪਈ 1 ਮਿਲੀਅਨ ਟੈਂਟ ਦੀ ਉੱਥੇ ਜ਼ਰੂਰਤ ਆ ਤੇ ਉਹਦੇ ਨਾਲ ਦੀ ਜਿਹੜੀ ਹੋਰ ਪ੍ਰੋਵਿੰਸ ਹੈਗੀ ਆ ਬਲੋਚਿਸਤਾਨ, ਉਹ ਵੀ ਲਗਭਗ ਹੋਰ ਸਾਰਿਆਂ ਨਾਲੋਂ ਕੱਟ ਆਫ ਹੋਈ ਪਈ ਆ। ਉੱਥੇ ਇਲੈਕਟ੍ਰਿਸਿਟੀ, ਗੈਸ, ਇੰਟਰਨੈਟ ਕੁਝ ਵੀ ਨਹੀਂ ਹੈਗਾ। 1 ਲੱਖ ਤੋਂ ਵੱਧ ਟੈਂਟ ਉੱਥੇ ਚਾਹੀਦੇ ਹੈਗੇ ਆ। ਫਰਾਈਡੇ ਨੂੰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਰੀਫ ਨੇ ਇੰਟਰਨੈਸ਼ਨਲ ਡਿਪਲੋਮੈਟਸ ਨੂੰ ਕਿਹਾ ਸੀ ਭਈ ਇਸ ਕ੍ਰਾਈਸਿਸ ਦੇ ਵਿੱਚ ਸਾਡੇ ਮੁਲਕ ਦਾ ਸਾਥ ਦਿਓ। ਮਿਨਿਸਟਰ ਫਾਰ ਪਲਾਨਿੰਗ ਤੇ ਡਿਵੈਲਪਮੈਂਟ ਅਹਿਸਾਨ ਇਕਬਾਲ, ਉਹਨਾਂ ਨੇ ਰਿਊਟਰਸ ਨੂੰ ਦੱਸਿਆ ਕਿ 30 ਮਿਲੀਅਨ ਦੇ ਕਰੀਬ ਲੋਕ ਅਫੈਕਟ ਹੋਏ ਆ। ਇਹ 15% ਸਾਊਥ ਏਸ਼ੀਅਨ ਕੰਟਰੀ ਦੀ ਪੋਪੂਲੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ। NDMA ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ 150 ਕਿਲੋਮੀਟਰ ਦੇ ਕਰੀਬ ਰੋਡਸ ਜਿਹੜੀਆਂ ਪਾਕਿਸਤਾਨ ਦੇ ਵਿੱਚ ਡੈਮੇਜ ਹੋ ਗਈਆਂ ਆ। 82,000 ਦੇ ਕਰੀਬ ਘਰ ਆ ਉਹ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੇ ਹੈਗੇ ਆ। ਕਹਿੰਦੇ ਪਈ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਆ, 784% ਜ਼ਿਆਦਾ ਮੀਂਹ ਪਿਆ ਹੈਗਾ ਆ ਅਗਸਤ ਮਹੀਨੇ ਦੇ ਵਿੱਚ। ਇਹ ਪਿਛਲੇ ਸਾਲਾਂ ਦੇ ਮੁਤਾਬਕ ਜੇ ਦੇਖਿਆ ਜਾਵੇ 500% ਜ਼ਿਆਦਾ ਮੀਂਹ ਪਿਆ ਹੈਗਾ ਆ ਹੋਰ ਜਿਹੜੀਆਂ ਪ੍ਰੋਵਿੰਸਸ ਆ ਉੱਥੇ। ਤੇ ਬਿਜਲੀ, ਇੰਟਰਨੈਟ ਸਾਰਾ ਕੁਝ ਕੱਟ ਆਫ ਹੋਇਆ ਪਿਆ ਇਸ ਵੇਲੇ। ਜੀ ਬਿਲਕੁਲ, ਬਹੁਤ ਸਾਰੇ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਕਲਾਈਮੇਟ ਚੇਂਜ ਦਾ ਜਿਹੜਾ ਇਹ ਸਮੱਸਿਆ ਆ ਉਹ ਹੈਗੀ ਆ ਪੂਰੀ ਦੁਨੀਆ ਭਰ ਦੇ ਵਿੱਚ ਦਰਪੇਸ਼ ਆ, ਤੇ ਜਲਦੀ ਸਿਰ ਜੋੜ ਕੇ ਇਸ ਦੇ ਉੱਤੇ ਨਹੀਂ ਜੇ ਹੱਲ ਕੀਤਾ ਗਿਆ ਤਾਂ ਭਵਿੱਖ ਜਿਹੜਾ ਉਹ ਕਾਫੀ ਗਲਿਮ ਨਜ਼ਰ ਆਉਂਦਾ ਆ। ਅਗਲੀ ਖਬਰ ਜਿਹੜੀ ਆ ਉਹ ਨਿਊ ਹੈਂਪਸ਼ਾਇਰ ਤੋਂ ਆ ਰਹੀ ਆ। ਨਿਊ ਹੈਂਪਸ਼ਾਇਰ ਏਰੀਏ ਦੇ ਵਿੱਚ ਇੱਕ ਬਹੁਤ ਵੱਡਾ ਸਟਾਰਮ ਆਉਣ ਦੀ ਕਹਿੰਦੇ ਪਈ ਸੰਭਾਵਨਾ ਹੈਗੀ ਆ। ਇਸ ਏਰੀਏ ਦੇ ਵਿੱਚ ਥੰਡਰ ਸਟਾਰਮ ਬਹੁਤ ਜਿਹੜੇ ਆ ਵੱਡੇ ਥੰਡਰ ਸਟਾਰਮ ਹੋ ਰਹੇ ਆ ਅੱਜ ਸਵੇਰ ਤੋਂ ਹੀ, ਤੇ ਸਟਾਰਮ ਕਾਫੀ ਵੱਡੇ ਆ ਰਹੇ। ਵਿੰਡਸ, ਹੇਲ, ਇਹ ਜਿਹੜੇ ਆ ਬਹੁਤ ਜ਼ਿਆਦਾ ਇਸ ਏਰੀਏ ਦੇ ਵਿੱਚ ਹੋਣਗੇ। ਟੋਰਨੇਡੋ ਥ੍ਰੈਟ ਵੀ ਜਿਹੜੀ ਆ ਨੈਸ਼ਨਲ ਵੈਦਰ ਸਰਵਿਸ ਵੱਲੋਂ ਡਿਕਲੇਅਰ ਕੀਤੀ ਗਈ ਆ। ਸੋ ਨਿਊ ਹੈਂਪਸ਼ਾਇਰ ਏਰੀਏ ਦੇ ਵਿੱਚ ਜੇ ਕੋਈ ਜਾ ਆ ਰਿਹਾ ਹੈਗਾ, ਖਾਸ ਕਰਕੇ ਟਰੱਕਰਸ, ਵੈਦਰ ਆਪਣਾ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਉੱਥੇ ਵੈਦਰ ਕਾਫੀ ਵਰਸਟ ਹੋਣ ਜਾ ਰਿਹਾ ਅੱਜ ਤੋਂ ਲੈ ਕੇ ਕੁਝ ਦਿਨਾਂ ਤੱਕ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, US ਦੇ ਇੱਕ ਜੱਜ ਦੇ ਦੁਆਰਾ ਜਿਹੜਾ ਟੈਕਸਸ ਦਾ ਗਨ ਬੈਨ ਸੀਗਾ ਯੰਗ ਅਡਲਟਸ ਦੇ ਲਈ, ਉਸ ਨੂੰ ਬਾਹਰ ਇੱਕ ਹਿਸਾਬ ਦੇ ਨਾਲ ਸੁੱਟ ਦਿੱਤਾ ਗਿਆ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਆ ਉਸ ਤੋਂ ਬਾਅਦ। ਇਹ ਚੈਲੰਜ ਕੀਤਾ ਗਿਆ ਸੀਗਾ ਟੈਕਸਸ ਦੇ ਜਿਹੜਾ ਸਟੈਚੂ ਹੈਗਾ ਆ ਵੀ ਯੰਗ ਅਡਲਟਸ ਨੂੰ ਬੈਨ ਕੀਤਾ ਜਾਵੇ, ਜਿਹੜੇ ਮਿਲਟਰੀ ਸਰਵਿਸ ਦੇ ਵਿੱਚ, ਐਕਟਿਵ ਮਿਲਟਰੀ ਸਰਵਿਸ ਦੇ ਵਿੱਚ ਨਹੀਂ ਹੈਗੇ, ਵੀ ਹੈਂਡਗਨਸ ਪਬਲਿਕ ਦੇ ਵਿੱਚ ਉਹ ਨਹੀਂ ਲੈ ਕੇ ਜਾ ਸਕਦੇ। ਇਸ ਦੇ ਲਈ ਫਾਈਲ ਕੀਤਾ ਗਿਆ ਸੀ 2021 ਦੇ ਵਿੱਚ। ਫਾਇਰ ਆਰਮਸ ਪਾਲਿਸੀ ਕੋਲੀਸ਼ਨ, ਇੱਕ ਗਨ ਓਨਰਸ ਰਾਈਟ ਗਰੁੱਪ ਹੈਗਾ, ਉਹਨਾਂ ਨੇ ਇਸ ਨੂੰ ਚੈਲੰਜ ਨੂੰ ਜਿਹੜਾ ਉਹ ਖੜਿਆ ਸੀਗਾ ਅਦਾਲਤ ਦੇ ਵਿੱਚ। ਤੇ ਫੈਡਰਲ ਜੱਜ ਨੇ ਕਹਿੰਦੇ ਵੀ ਇਹ ਜਿਹੜਾ ਸਟੇਟ ਦਾ ਬੈਨ ਆ ਇਹਨਾਂ ਲੋਕਾਂ ਦੇ ਉੱਤੇ 18 ਤੋਂ 20 ਸਾਲ ਦੇ ਦਰਮਿਆਨ ਕੈਰਿੰਗ ਜਿਹੜੇ ਹੈਂਡਗਨ ਆ ਉਸ ਨੂੰ ਜਿਹੜਾ ਉਹ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਆ। ਸੋ ਕਹਿੰਦੇ ਵੀ ਇਹ ਇੱਕ ਵੱਡਾ ਜੁਡੀਸ਼ੀਅਲ ਡਿਸੀਜਨ ਜਿਹੜਾ ਉਹ ਆਇਆ ਆ ਰੀਸੈਂਟਲੀ, ਜਦੋਂ ਜੂਨ ਮਹੀਨੇ ਦੇ ਵਿੱਚ US ਸੁਪਰੀਮ ਕੋਰਟ ਨੇ ਵੈਪਨਸ ਦੇ ਉੱਤੇ ਆਪਣੀ ਰੂਲਿੰਗ ਜਿਹੜੀ ਉਹ ਦਿੱਤੀ ਸੀਗੀ। ਸੋ ਜੂਨ ਦੇ ਵਿੱਚ US ਸੁਪਰੀਮ ਕੋਰਟ ਨੇ ਰੂਲ ਕੀਤਾ ਸੀ ਪਹਿਲੀ ਵਾਰੀ ਸੈਕੰਡ ਅਮੈਂਡਮੈਂਟ ਰਾਈਟਸ ਆ ਉਸ ਨੂੰ ਲੈ ਕੇ,
ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਇਹ ਗਾਰੰਟੀ ਕਰਦਾ ਇੰਡੀਵਿਜੂਅਲ ਦਾ ਰਾਈਟ ਟੂ ਕੈਰੀ ਵੈਪਨਸ ਇਨ ਪਬਲਿਕ, ਵੀ ਜਨਤਕ ਥਾਵਾਂ ਦੇ ਉੱਤੇ ਹਥਿਆਰ ਲੈ ਕੇ ਜਾ ਸਕਦੇ ਆ ਆਪਣੇ ਸੈਲਫ ਡਿਫੈਂਸ ਦੇ ਲਈ। ਸੋ ਇਹ ਡਿਸੀਜਨ ਦੇ ਨਾਲ ਕਹਿੰਦੇ ਵੀ ਜਿਹੜੀ ਫੈਡਰਲ ਜੁਡੀਸ਼ਰੀ ਆ ਉਸ ਨੂੰ ਹਿਸਟਰੀ ਓਨਲੀ ਟੈਸਟ ਹੀ ਜਿਹੜਾ ਉਹ ਲਾਉਣ ਦੇ ਲਈ ਕੀਤਾ ਗਿਆ ਹੈ, ਜਿਹੜੇ ਚੈਲੰਜਸ ਕਿਸੇ ਵੀ ਵੈਪਨ ਰੈਗੂਲੇਸ਼ਨ ਦੇ ਉੱਤੇ ਇਹਨਾਂ ਨੇ ਲਾਉਣੇ ਹੋਣਗੇ। ਸੋ ਜੱਜ ਮਾਰਕ ਪਿਟਮੈਨ ਯੂਐਸ ਡਿਸਟ੍ਰਿਕਟ ਕੋਰਟ ਜਿਹੜੇ ਫੋਰਟ ਵਰਥ ਦੇ ਵਿੱਚ ਹੈਗੇ ਆ, ਉਹਨਾਂ ਨੇ ਕਿਹਾ ਵੀ ਇਦਾਂ ਦਾ ਕੋਈ ਹਿਸਟੋਰੀਕਲ ਟ੍ਰੈਡੀਸ਼ਨ ਨਹੀਂ ਰਿਹਾ ਵੀ ਬੱਚਿਆਂ ਨੂੰ ਯੰਗ ਅਡਲਟਸ ਨੂੰ ਜਿਹੜਾ ਆ ਪਬਲਿਕ ਦੇ ਵਿੱਚ ਗਨਸ ਕੈਰੀ ਕਰਨ ਤੋਂ ਜਿਹੜਾ ਉਹ ਰੋਕਿਆ ਗਿਆ ਹੋਵੇ। ਸੋ 30 ਦਿਨ ਦੇ ਲਈ ਜਿਹੜੀ ਇਹ ਰੂਲਿੰਗ ਆ ਸਸਪੈਂਡ ਕਰ ਦਿੱਤੀ ਗਈ ਸੀਗੀ ਤੇ ਟੈਕਸਸ ਵਾਲੇ ਮੇ ਵੀ ਇਸ ਤੇ ਉਲਟ ਫਾਈਲ ਕਰ ਸਕਦੇ ਆ।